ਜਿਹੜੇ 4 ਰੀਜਨ ਯੂਕਰੇਨ ਦੇ ਅੱਡ ਪ੍ਰੋਵਿੰਸਿਸ ਜਿਨ੍ਹਾਂ ਦੇ ਉੱਤੇ ਰਸ਼ੀਆ ਨੇ ਕਬਜ਼ਾ ਕੀਤਾ, ਉਹਦੇ 'ਚ ਉਹਨਾਂ ਨੇ ਆਪਣਾ ਰੈਫਰੈਂਡਮ ਕਰਵਾ ਕੇ ਜਿਹੜਾ ਉਹ ਇਹ ਫਤਵਾ ਲੈ ਲਿਆ ਕਿ ਜੀ ਇਹ ਰਸ਼ੀਆ ਦਾ ਹਿੱਸਾ ਨੇ। ਪੁਤਿਨ ਨੇ ਧਮਕੀ ਦੇ ਦਿੱਤੀ ਕਿ ਹੁਣ ਜੇ ਨੈਟੋ ਜਾਂ ਅਮਰੀਕਾ ਜਾਂ ਕੋਈ ਵੀ ਇਹਨਾਂ ਰੀਜਨ 'ਚੋਂ ਕਿਸੇ 'ਚ ਕਰੇਗਾ ਤਾਂ ਉਹਨੂੰ ਰੂਸ ਦੇ ਉੱਤੇ ਹਮਲਾ ਮੰਨਿਆ ਜਾਏਗਾ। ਉਹਨੇ ਨਾਲ ਦੀ ਨਾਲ ਇਹ ਦੱਸ ਦਿੱਤਾ ਕਿ ਭਾਈ ਜੇ ਉਸ ਇਲਾਕੇ ਨੂੰ ਸਨੈਚ ਕਰਨ ਦੀ ਵਾਪਸ ਗੱਲ ਹੋਏਗੀ ਤੇ ਫਿਰ ਇਹ ਅਗਲੇ ਵਰਲਡ ਵਾਰ ਦਾ ਮੁੱਢ ਬੰਨ੍ਹ ਦੇਗਾ। ਇਹ ਕਹਿਣ ਤੋਂ ਭਾਰਤ ਇਨਕਾਰੀ ਹੈ ਕਿ ਰਸ਼ੀਆ ਐਗਰੈਸਰ ਹੈ, ਕਿਉਂਕਿ ਜਿਹੜਾ ਯੂਨਿਟੀ ਐਂਡ ਇੰਟੈਗਰਿਟੀ ਦਾ ਆਪਣਾ ਰੌਲਾ ਪਾਉਂਦੇ ਨੇ ਉਹ ਇਹ ਪੁੱਛਿਆ ਜਾ ਸਕਦਾ ਹੈ ਭਾਈ ਇੱਕ ਸੋਵਰਨ ਮੁਲਕ, ਇੰਡੀਪੈਂਡੈਂਟ ਸੋਵਰਨ ਮੁਲਕ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕੀਤਾ। ਰਸ਼ੀਆ ਦੇ ਰੈਫਰੈਂਡਮ ਦੀ ਖੁੱਲ੍ਹ ਕੇ ਉਹ 4 ਪ੍ਰੋਵਿੰਸਿਸ ਵਾਲਿਆਂ ਨੂੰ ਹਮਾਇਤ ਕਰਨ ਨੂੰ ਤਿਆਰ ਨਹੀਂ, ਕਿਉਂਕਿ ਸਿੱਖ ਰੈਫਰੈਂਡਮ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ। ਜ਼ੈਲੈਂਸਕੀ ਟੂ ਪ੍ਰਾਈਮ ਮਿਨਿਸਟਰ ਮੋਦੀ, no talks till Russia returns annexed areas. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਭਾਰਤ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਮੋਦੀ ਨੂੰ ਕਾਫੀ ਸ਼ਰਮ ਦਿੱਤੀ ਹੈ। ਮੋਦੀ ਨੇ ਜਦੋਂ ਜ਼ੈਲੈਂਸਕੀ ਨੂੰ ਟੈਲੀਫੋਨ ਕਰਕੇ ਰੂਸ ਨਾਲ ਗੱਲਬਾਤ ਕਰਾਉਣ ਦੀ ਪੇਸ਼ਕਸ਼ ਕੀਤੀ ਤਾਂ ਜ਼ੈਲੈਂਸਕੀ ਨੇ ਮੋਦੀ ਨੂੰ ਸਿੱਧਾ ਜਵਾਬ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਰੂਸ ਯੂਕਰੇਨ ਦੇ ਕਬਜ਼ੇ ਕੀਤੇ ਇਲਾਕਿਆਂ ਤੇ ਵਾਪਸ ਨਹੀਂ ਹਟਦਾ, ਗੱਲਬਾਤਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਇਸ ਨੂੰ ਕਹਿੰਦੇ ਹਨ ਗੈਰਤਮੰਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਰੂਸ ਯੂਕਰੇਨ ਕ੍ਰਾਈਸਿਸ ਹੈ ਉਸ ਦੇ ਕਈ ਐਂਗਲ ਇਸ ਵੇਲੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੇ ਨੇ। ਅਸੀਂ ਅਮਰੀਕਾ 'ਚ ਬੈਠੇ ਵੀ ਦੇਖ ਸਕਦੇ ਹਾਂ ਕਿ ਚੀਜ਼ਾਂ ਦੀਆਂ ਕੀਮਤਾਂ ਆਲਮੋਸਟ ਦੁੱਗਣੀਆਂ ਨੇ ਜੀ। ਯੂਰਪ ਵੀ ਬਹੁਤ ਸਾਰੇ ਜਿਹੜਾ ਇਕਨੋਮਿਕਲ ਕ੍ਰਾਈਸਿਸ 'ਚੋਂ ਗੁਜ਼ਰ ਰਿਹਾ, ਔਰ ਅੱਜ ਓਪੈਕ ਜਿਹੜੇ ਆਇਲ ਪ੍ਰੋਡਿਊਸਿੰਗ ਕੰਟਰੀਜ਼ ਜਿਨ੍ਹਾਂ ਦੇ ਇਹ ਰੈਜ਼ੋਲੂਸ਼ਨ ਕੀਤਾ ਹੈ ਕਿ ਜੀ ਅਸੀਂ ਆਇਲ ਦੀ ਸਪਲਾਈ ਜਿਹੜੀ ਹੈ ਉਹ ਘਟਾ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਪਿਛਲੇ ਦਿਨਾਂ 'ਚ ਜਿਹੜੀ ਥੋੜ੍ਹੀ ਬਹੁਤ ਰਾਹਤ ਮਹਿਸੂਸ ਹੋਈ ਸੀ ਕਿ ਕਰੂਡ ਆਇਲ ਦੀ ਬੈਰਲ ਜਿਹੜੀ ਇੱਕ ਸਟੇਜ ਤੇ $122 ਤੱਕ ਚਲੀ ਗਈ ਸੀ, ਉਹ 93-94 ਤੇ ਆ ਗਈ ਸੀ। ਪਰ ਜਿਵੇਂ ਇਕਨੋਮਿਕਸ ਦਾ ਪ੍ਰਿੰਸੀਪਲ ਡਿਮਾਂਡ ਐਂਡ ਸਪਲਾਈ ਨਾਲ ਜੁੜਿਆ ਹੋਇਆ ਹੈ, ਤੇ ਜੇ ਉਸ ਸਪਲਾਈ ਨੂੰ ਘਟਾਇਆ ਜਾਂਦਾ ਤਾਂ ਜ਼ਾਹਰ ਹੈ ਕਿ ਇਹ ਫੇਰ ਸ਼ੂਟ ਕਰਨਗੇ ਕੀਮਤਾਂ, ਔਰ ਫਿਰ ਤੇਲ ਦੀ ਕੀਮਤ ਨਾਲ ਬਾਕੀ ਹਰ ਚੀਜ਼ ਦੀ ਕੀਮਤ ਜੁੜੀ ਹੁੰਦੀ ਹੈ। ਇਹੀ ਕਾਰਨ ਹੈ ਕਿ ਓਪੈਕ ਦੇ ਇਸ ਫੈਸਲੇ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਕ੍ਰਿਟਿਸਾਈਜ਼ ਕੀਤਾ ਹੈ, ਉਸ ਨੂੰ ਕੰਡੈਮ ਕੀਤਾ ਹੈ। ਲੇਕਿਨ ਇਸ ਤੋਂ ਜਦੋਂ ਅਸੀਂ ਦੁਨੀਆ ਦੀ ਬਲੌਕਿੰਗ ਜਾਂ ਗਰੁੱਪਿੰਗ ਦੀ ਗੱਲ ਕਰਦੇ, ਕਿਉਂਕਿ ਪਿਛਲੇ 75 ਸਾਲ 'ਚ ਅਸੀਂ ਇੱਕ ਕੋਲਡ ਵਾਰ ਈਰਾ ਦੇਖਿਆ ਜਿਹੜਾ ਜਿਹਦੀ ਸ਼ੁਰੂਆਤ 1945 ਦੇ ਵਿੱਚ ਹੁੰਦੀ ਹੈ। ਜ਼ਾਹਰ ਹੈ ਜਿਉਂ ਹੀ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਬ੍ਰਿਟਿਸ਼ ਐਮਪਾਇਰ ਥੱਲੇ ਨੂੰ ਚਲਾ ਜਾਂਦਾ ਹੈ ਤੇ 2 ਪਾਵਰਸ ਮੁੱਖ ਤੌਰ ਦੇ ਉੱਤੇ ਸੋਵੀਅਤ ਯੂਨੀਅਨ ਔਰ ਅਮਰੀਕਾ ਐਜ਼ ਏ ਸੁਪਰ ਪਾਵਰਸ ਐਮਰਜ ਹੁੰਦੀਆਂ ਨੇ, ਔਰ ਫਿਰ ਦੁਨੀਆ ਦੀ ਬਲੌਕਿੰਗ ਸ਼ੁਰੂ ਅੱਧੇ ਉਸ ਨਾਲ ਥੋੜ੍ਹੇ ਜਿਹੇ ਜਿਨ੍ਹਾਂ ਨੇ ਨੌਨ ਅਲਾਈਨਮੈਂਟ ਦੇ ਥੱਲੇ ਦੋਨਾਂ ਨੂੰ ਹੀ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ। 1999-90 ਤੱਕ ਪਹੁੰਚਦੇ ਹਾਂ, ਇਸ ਪਾਰਟ ਦਾ ਐਂਡ ਹੋ ਜਾਂਦਾ ਹੈ ਜਦੋਂ ਕਿ ਸੋਵੀਅਤ ਯੂਨੀਅਨ ਜਿਹੜਾ ਉਹ 15 ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ, 15 ਅੱਡ ਸੋਵਰਨ ਮੁਲਕ ਬਣ ਜਾਂਦੇ ਨੇ। ਔਰ ਗੋਰਬਾਚੋਵ ਜਿਹਦੇ ਦੌਰ 'ਚ ਹੁੰਦਾ, ਉਹਦੀ ਤਾਂ ਹੁਣ ਮੌਤ ਹੋ ਚੁੱਕੀ, ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਦਾ, ਪਰ ਉਸ ਨੂੰ ਜਿਹੜੇ ਰਸ਼ੀਅਨ ਨੈਸ਼ਨਲਿਸਟ ਸੀ ਜਿਨ੍ਹਾਂ 'ਚ ਪੁਤਿਨ ਵਰਗੇ ਲੋਕ ਸ਼ਾਮਲ ਨੇ, ਜ਼ਾਹਰ ਹੈ ਪੁਤਿਨ ਇੱਕ ਸਟੇਜ 'ਤੇ KGB ਦਾ ਚੀਫ ਵੀ ਸੀ, ਔਰ ਇਹ ਆਪਣੇ ਯੰਗ ਆਫਿਸਰ ਜਿਹੜੇ ਨੇ ਉਹ ਇਹ ਡ੍ਰੀਮ ਕਿ ਵੀ ਅਸੀਂ ਵਾਪਸ ਰਸ਼ੀਆ ਨੂੰ ਉਸ ਲੈਵਲ 'ਤੇ ਲੈ ਕੇ ਜਾਣਾ ਜਿਹੜਾ ਸੋਵੀਅਤ ਯੂਨੀਅਨ ਦੇ ਵੇਲੇ ਦਾ ਸੀ। ਹਾਲਾਂਕਿ ਰਸ਼ੀਆ ਨੂੰ ਸਾਰੀਆਂ ਇੰਟਰਨੈਸ਼ਨਲ ਬਾਡੀਜ਼ ਦੇ ਵਿੱਚ ਜਿਹੜਾ ਉਹੀ ਥਾਂ ਦਿੱਤੀ ਗਈ ਜੋ ਸੋਵੀਅਤ ਯੂਨੀਅਨ ਦੀ ਸੀ। ਇਹੀ ਕਾਰਨ ਹੈ ਕਿ ਸੋਵੀਅਤ ਯੂਨੀਅਨ ਸਿਕਿਉਰਿਟੀ ਕੌਂਸਲ ਦਾ ਵੀਟੋ ਬਿਲਡਿੰਗ ਮੈਂਬਰ ਸੀ, ਪਰ ਉਹ ਸਟੇਟਸ ਆਟੋਮੈਟਿਕਲੀ ਰਸ਼ੀਆ ਨੂੰ ਟਰਾਂਸਫਰ ਕਰ ਦਿੱਤਾ ਗਿਆ। ਜਾਂ ਤਾਂ ਉਦੋਂ ਅਮਰੀਕਾ ਨੂੰ ਇਹ ਲੱਗਦਾ ਕਿ ਭਾਈ ਹੁਣ ਉਹ ਜਿਵੇਂ ਉਹ ਨਾਅਰਾ ਲਾਉਂਦੇ ਹੁੰਦੇ ਸੀ ਹੜਤਾਲੀ ਕਰਮਚਾਰੀ ਬਹੁਤ ਵਾਰ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਵੀ ਜਿੱਥੇ ਸੋਵੀਅਤ ਯੂਨੀਅਨ ਤੋੜ ਹੀ ਦਿੱਤਾ ਸੀ ਇਹਨਾਂ ਦਾ, ਰਸ਼ੀਆ ਨੂੰ ਜਿਹੜਾ ਇਸ ਫੋਰਮ ਤੋਂ ਵੀ ਕੱਢ ਦੇ UN ਸਿਕਿਉਰਿਟੀ ਕੌਂਸਲ 'ਚੋਂ। ਹੁਣ ਰਸ਼ੀਆ ਤਾਂ ਉਹੀ ਹੈ ਔਰ ਪੁਤਿਨ ਵੀ ਉਹੀ ਹੈ।
ਔਰ ਨਾਲ ਦੀ ਨਾਲ ਜਿਹੜੀ ਜਾਂ ਤਾਂ ਜਿਹੜੀ ਰਸ਼ੀਆ ਹੁਣ ਇੱਕ ਆਸਪੈਕਟ ਤਾਂ ਇਹ ਹੈ ਕਿ ਰਸ਼ੀਆ ਖੁਦ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਸੀ, ਉਹਨੂੰ ਬਣਾ ਲੈਂਦੇ। ਇਹਦਾ ਮਤਲਬ ਇਹ ਹੈ ਵੀ ਰਸ਼ੀਆ ਨੂੰ ਵੀ ਇਹ ਮਹਿਸੂਸ ਹੁੰਦਾ ਕਿ ਉਹ ਇਨਕਲੂਸਿਵ ਹੈ ਯੂਰਪ ਦੇ ਵਿੱਚ। ਹੁਣ ਜੇ ਤੁਸੀਂ ਉਹਨੂੰ ਬਾਹਰ ਰੱਖ ਕੇ ਨੈਟੋ ਨੂੰ ਕਾਇਮ ਵੀ ਰੱਖਦੇ ਹੋ, ਨੈਟੋ ਨੂੰ ਦੀਆਂ ਹੱਦਾਂ ਤੁਸੀਂ ਵਧਾਉਂਦੇ ਉਹਦੀਆਂ ਸਰਹੱਦਾਂ ਦੇ ਨਾਲ ਜਾ ਕੇ ਜੋੜ ਦਿੰਦੇ ਹੋ, ਤੇ ਫਿਰ ਜ਼ਾਹਰ ਹੈ ਕਿ ਪੁਤਿਨ ਦਾ ਤਾਂ ਆਪਣਾ ਡ੍ਰੀਮ ਹੀ ਰਸ਼ੀਅਨ ਐਕਸਪੈਂਸ਼ਨਿਜ਼ਮ ਜਿਹਨੂੰ ਕਿਹਾ ਜਾਂਦਾ ਹੈ, ਉਹ ਕੋਈ ਅੱਜ ਦਾ ਨਹੀਂ ਹੈ ਕਿ ਵੀ ਅੱਜ ਦੇ ਕੋਈ ਪੁਤਿਨ ਦੇ ਵਿੱਚ ਆ ਗਿਆ। ਉਸ ਤੋਂ ਪਹਿਲਾਂ ਅਸੀਂ ਜ਼ਾਰਸ਼ਾਹੀ ਦਾ ਜ਼ਮਾਨਾ ਦੇਖਦੇ ਹਾਂ, ਜਾਂ ਜਦੋਂ ਇਹ ਡ੍ਰੀਮ ਕਿਹਾ ਜਾਂਦਾ ਸੀ ਕਿ ਵੀ ਕਿਉਂਕਿ ਉੱਥੇ ਤਾਂ ਜਿਹੜੇ ਹੈ ਹੀ ਨਹੀਂ ਵਾਰਮ ਵਾਟਰ ਪੋਰਟਸ ਤਾਂ ਕੋਈ ਵੀ, ਕਿ ਵੀ ਉਹਨਾਂ ਦਾ ਡ੍ਰੀਮ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਓਸ਼ਨ, ਉਹ ਕਰਾਚੀ ਹੋਏ ਜਾਂ ਉਹ ਇੰਡੀਅਨ ਓਸ਼ਨ ਹੋਏ, ਕਿਸੇ ਤੱਕ ਵੀ ਜਾਣ ਦਾ ਡ੍ਰੀਮ ਰਿਹਾ। ਸੋ ਇਹ ਜ਼ਾਹਰ ਹੈ ਕਿ ਪੁਤਿਨ ਨੇ ਜਦੋਂ ਟੇਕ ਓਵਰ ਕੀਤਾ, ਉਹਨੇ ਆਪਣੀ ਪਾਵਰ ਕੰਸੋਲੀਡੇਟ ਕੀਤੀ, ਉਹਦੇ ਅੰਦਰ ਉਹ ਡ੍ਰੀਮ ਵਾਪਸ ਸੋਵੀਅਤ ਯੂਨੀਅਨ ਵਾਂਗ ਜਿਹੜਾ ਉਹ, ਔਰ ਉਹਨੇ ਜਦੋਂ ਯੂਕਰੇਨ ਦੇ ਉੱਤੇ ਹਮਲਾ ਵੀ ਕੀਤਾ, ਔਰ ਉਸ ਤੋਂ ਪਹਿਲਾਂ ਜੋ 2-3 ਸਾਲ ਪਹਿਲਾਂ ਕ੍ਰਾਈਮੀਆ 'ਚ ਕੀਤਾ ਔਰ ਡਿਫਰੈਂਟ ਨੂੰ ਕੀਤਾ, ਤੇ ਉਹ ਉਹਨਾਂ ਨੂੰ ਉਸ ਹਿਸਟੋਰੀਕਲ ਜਿਹੜਾ ਉਹ ਰਸ਼ੀਅਨ ਇੰਪੀਰੀਅਲਿਜ਼ਮ ਦੀ ਗੱਲ ਕਰ ਰਿਹਾ। ਸੋ ਉਹਨੇ ਕੋਈ ਵਰਡ ਮੈਂਸ਼ਨ ਨਹੀਂ ਕੀਤਾ ਕਿ ਅਲਟੀਮੇਟਲੀ ਉਹਦਾ ਟਾਰਗੇਟ ਕੀ ਹੈ। ਸੋ ਇਸ ਸਾਰੇ 'ਚ ਵੈਸਟ ਨੇ ਵੀ ਠੀਕ ਸਮਝਿਆ ਕਿ ਪੁਤਿਨ ਦੇ ਅੰਦਰ ਕੀ ਚੱਲ ਰਿਹਾ, ਪਰ ਇਸ ਸਾਰੇ ਦੇ ਚੱਲਦਿਆਂ ਰਸ਼ੀਆ ਨੇ ਇੱਕ ਕਦਮ ਅੱਗੇ ਜਾ ਕੇ ਜਦੋਂ ਯੂਕਰੇਨ ਦੇ ਇਲਾਕੇ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਈਜ਼ੇਬਲ ਰਸ਼ੀਅਨ ਪਾਪੂਲੇਸ਼ਨ ਹੈ, ਧਾਵਾ ਬੋਲਿਆ, ਤੇ ਇਹ ਫਰਵਰੀ 2022 ਦੀ ਗੱਲ ਕਹਾਣੀ ਸ਼ੁਰੂ ਹੋਈ। ਹੁਣ ਅਸੀਂ ਪਿਛਲੇ ਹਫ਼ਤੇ 'ਚ ਦੇਖਿਆ ਕਿ ਉਹ ਜਿਹੜੇ 4 ਰੀਜਨ ਯੂਕਰੇਨ ਦੇ ਅੱਡ ਪ੍ਰੋਵਿੰਸਿਸ ਜਿਨ੍ਹਾਂ ਦੇ ਉੱਤੇ ਰਸ਼ੀਆ ਨੇ ਕਬਜ਼ਾ ਕੀਤਾ, ਉਹਦੇ 'ਚ ਉਹਨਾਂ ਨੇ ਆਪਣਾ ਰੈਫਰੈਂਡਮ ਕਰਵਾ ਕੇ ਜਿਹੜਾ ਉਹ ਇਹ ਫਤਵਾ ਲੈ ਲਿਆ ਕਿ ਜੀ ਇਹ ਰਸ਼ੀਆ ਦਾ ਹਿੱਸਾ ਨੇ। ਔਰ ਹੁਣ ਨਾਲ ਦੀ ਨਾਲ ਪੁਤਿਨ ਨੇ ਧਮਕੀ ਦੇ ਦਿੱਤੀ ਕਿ ਹੁਣ ਜੇ ਨੈਟੋ ਜਾਂ ਅਮਰੀਕਾ ਜਾਂ ਕੋਈ ਵੀ ਇਹਨਾਂ ਰੀਜਨ 'ਚੋਂ ਕਿਸੇ 'ਚ ਕਰੇਗਾ ਤਾਂ ਉਹਨੂੰ ਰੂਸ ਦੇ ਉੱਤੇ ਹਮਲਾ ਮੰਨਿਆ ਜਾਏਗਾ। ਸੋ ਆਲਰੇਡੀ ਉਹ ਸਿਰਫ ਰਸ਼ੀਅਨ ਟੈਰੀਟਰੀ ਨਹੀਂ ਬਣਾ ਲਈ ਉਹਨੇ ਕਬਜ਼ਾ ਕਰਕੇ ਜਾਂ ਰੈਫਰੈਂਡਮ ਦੇ ਲੌਜਿਕ ਦੇ ਨਾਲ, ਉਹਨੇ ਨਾਲ ਦੀ ਨਾਲ ਇਹ ਦੱਸ ਦਿੱਤਾ ਕਿ ਭਾਈ ਜੇ ਉਸ ਇਲਾਕੇ ਨੂੰ ਸਨੈਚ ਕਰਨ ਦੀ ਵਾਪਸ ਗੱਲ ਹੋਏਗੀ ਤੇ ਫਿਰ ਇਹ ਅਗਲੇ ਵਰਲਡ ਵਾਰ ਦਾ ਮੁੱਢ ਬੰਨ੍ਹ ਦੇਗਾ। ਔਰ ਉਹਦੇ ਲਈ ਈਵਨ ਉਹਨੇ ਇਹ ਨਿਊਕਲੀਅਰ ਤਾਕਤ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ, ਇਸ ਬਾਰੇ ਵੀ ਉਹਨੇ ਕੋਈ ਸੰਕੋਚ ਨਹੀਂ। ਸੋ ਇਹ ਪੋਜੀਸ਼ਨ ਇੱਕ ਬੜੀ ਕਲੀਅਰਲੀ ਪੁਤਿਨ ਦੀ ਹੈ। ਦੂਸਰੀ ਪੋਜੀਸ਼ਨ ਜਿਹੜੀ ਅਮਰੀਕਾ ਔਰ ਨੈਟੋ ਨੇ ਲਈ, ਔਰ ਜੋ ਇਸ ਦਾ ਅਸੀਂ ਲੇਟੈਸਟ ਵਿਖਾੜਾ UN ਸਿਕਿਉਰਿਟੀ ਕੌਂਸਲ ਦੇ ਉਸ ਰੈਜ਼ੋਲੂਸ਼ਨ 'ਚ ਕੀਤਾ, ਜਿਹਦੇ 'ਚ ਕਿ ਉਹਨਾਂ ਨੇ ਰਸ਼ੀਆ ਦੇ ਇਸ ਰੈਫਰੈਂਡਾ ਨੂੰ ਜਿਹੜਾ ਬਿਲਕੁਲ ਥਰੋ ਆਊਟ ਕੀਤਾ, ਉਸ ਨੂੰ ਜਿਹੜਾ ਐਜ਼ ਏ ਐਗਰੈਸਰ ਵਾਲੇ ਰੈਜ਼ੋਲੂਸ਼ਨ ਤਾਂ ਪਹਿਲਾਂ ਵੀ ਆ ਚੁੱਕੇ ਸੀ। ਲੇਕਿਨ ਇਸ ਦੌਰ ਦੇ ਵਿੱਚ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ ਕਿ ਸਭ ਤੋਂ ਜ਼ਿਆਦਾ ਜੇ ਕੋਈ ਫੋਰਨ ਪਾਲਿਸੀ ਦੇ ਹਵਾਲੇ ਨਾਲ ਕੁੜਕੀ ਦੇ ਵਿੱਚ ਫਸਿਆ ਹੈ ਤੇ ਉਹ ਇੰਡੀਆ ਫਸਿਆ। ਕਿਉਂਕਿ ਇੱਕ ਸਟੇਜ ਤਾਂ ਚੱਲ ਰਿਹਾ ਸੀ ਨਹਿਰੂ ਦੇ ਜ਼ਮਾਨੇ 'ਚ, ਨੌਨ ਅਲਾਈਨਮੈਂਟ ਦੇ ਥੱਲੇ ਇੰਦਰਾ ਗਾਂਧੀ ਪ੍ਰੋ ਸੋਵੀਅਤ ਯੂਨੀਅਨ ਹੋਈ, ਮੋਦੀ ਜਦੋਂ ਤੱਕ ਪਹੁੰਚਿਆ ਉਹ ਖੁੱਲ੍ਹ ਕੇ ਪ੍ਰੋ ਅਮਰੀਕਾ ਪ੍ਰੋ ਇਜ਼ਰਾਈਲ ਹੋਇਆ। ਲੇਕਿਨ ਰਸ਼ੀਆ ਤੋਂ ਜਾਨ ਤਾਂ ਛੁੱਟ ਨਹੀਂ ਸਕਦੀ, ਮਿਲਟਰੀ ਇਕਵਿਪਮੈਂਟ ਹੋਏ ਜਾਂ ਈਵਨ ਆਇਲ ਨੀਡਸ ਹੋਣ। ਸੋ ਇਹ ਇੱਕ ਬਾਣੀਏ ਵਾਲੀ ਬਿਰਤੀ ਵਾਂਗ ਇਹਨਾਂ ਨੂੰ ਲੱਗਾ ਕਿ ਭਈ ਇਧਰਲੇ ਲੱਡੂ ਵੀ ਲੈ ਲਓ ਤੇ ਉਧਰਲੇ ਲੱਡੂ ਵੀ ਲੈ ਲਓ, ਔਰ ਜਿਹੜਾ ਉਹਦੇ ਕਨਸੀਕੁਐਂਸਿਸ ਕਿਸੇ ਦੇ ਵੀ ਫੇਸ ਨਾ ਕਰਨੇ ਪੈਣ। ਸੋ ਇੱਕ ਪਾਸੇ ਅਮਰੀਕਾ ਦੇ ਨਾਲ ਇਸ ਹੱਦ ਤੱਕ ਜਾ ਕੇ ਇਕੱਲੇ ਅਮਰੀਕਾ ਦੇ ਹਥਿਆਰ ਖਰੀਦਣ ਦੀ ਲਾਈਨ ਹੀ ਨਹੀਂ, ਉਹਨਾਂ ਨਾਲ ਲੌਜਿਸਟਿਕ ਸ਼ੇਅਰ ਕਰਨਾ, ਕੁਆਡ ਦਾ ਮੈਂਬਰ ਬਣ ਜਾਣਾ ਅਗੇਂਸਟ ਚਾਈਨਾ, ਇੱਥੋਂ ਤੱਕ ਪਹੁੰਚ ਗਏ। ਦੂਜੇ ਪਾਸੇ ਰਸ਼ੀਆ ਤੋਂ S-400 ਜਿਹੜੀ ਹੈ ਨੇ ਡਿਫੈਂਸ ਮਿਸਲ ਸਿਸਟਮ ਵੀ ਬਾਏ ਕਰ ਲਿਆ, ਸਬਸਿਡਾਈਜ਼ਡ ਆਇਲ ਵੀ ਉਹਨਾਂ ਦਾ ਕਰ ਲਿਆ। ਹੁਣ ਅਮਰੀਕਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਇਹ ਜ਼ਿਆਦਾ ਚਲਾਕ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਫਿਰ ਬਾਂਹ ਬੂਹ ਮਰੋੜਨੀ ਸ਼ੁਰੂ ਹੋਈ। ਫਿਰ ਕੁਛ ਮਾਮਲਿਆਂ 'ਚ ਇਹਨਾਂ ਦੀ ਵੋਟਿੰਗ ਤੋਂ ਇਹਨਾਂ ਨੇ ਅਬਸਟੇਨ ਕੀਤਾ ਜਦੋਂ ਰਸ਼ੀਆ ਦਾ ਮੁੱਦਾ ਆਇਆ। ਔਰ ਹੁਣ ਜਿਉਂ-ਜਿਉਂ ਇਹ ਟਕਰਾਅ ਦੀ ਲਾਈਨ ਹੋਰ ਕਲੋਜ਼ ਹੁੰਦੀ ਜਾਂਦੀ ਹੈ, ਭਾਰਤ ਆਪਣੇ ਆਪ ਨੂੰ ਜਿਹੜਾ ਇਵੇਂ ਫਸ ਗਿਆ ਹੋਇਆ ਕਿ ਭਾਈ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਂਗ। ਹੁਣ ਉਹ ਇਹ ਵੀ ਦੱਸਣਾ ਚਾਹੁੰਦੇ ਨੇ ਝੂਠੇ ਨੌਟੰਕੀ ਦੀ ਤਰ੍ਹਾਂ ਕਿ ਨਹੀਂ ਅਸੀਂ ਦੇਖੋ ਅਸੀਂ ਤਾਂ ਡਾਇਲੋਗ ਦੀ ਐਡਵੋਕੇਸੀ ਕਰ ਰਹੇ ਹਾਂ, ਗੱਲਬਾਤ, ਸਾਡਾ ਜਿਹੜਾ ਸਟੇਟਸ ਹੈ ਰਸ਼ੀਆ ਨਾਲ ਵੀ ਸਾਡੀ ਨੇੜਤਾ ਹੈ, ਅਸੀਂ ਯੂਕਰੇਨ ਦੇ ਵੀ ਕੋਈ ਖਿਲਾਫ ਨਹੀਂ। ਹੁਣ ਇਹ ਕਹਿਣ ਤੋਂ ਭਾਰਤ ਇਨਕਾਰੀ ਹੈ ਕਿ ਰਸ਼ੀਆ ਐਗਰੈਸਰ ਹੈ, ਕਿਉਂਕਿ ਜਿਹੜਾ ਯੂਨਿਟੀ ਐਂਡ ਇੰਟੈਗਰਿਟੀ ਦਾ ਆਪਣਾ ਰੌਲਾ ਪਾਉਂਦੇ ਨੇ
ਉਹ ਇਹ ਪੁੱਛਿਆ ਜਾ ਸਕਦਾ ਹੈ ਭਾਈ ਇੱਕ ਸੋਵਰਨ ਮੁਲਕ ਇੰਡੀਪੈਂਡੈਂਟ ਸੋਵਰਨ ਮੁਲਕ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕੀਤਾ। ਰਸ਼ੀਆ ਦੇ ਰੈਫਰੈਂਡਮ ਦੀ ਖੁੱਲ੍ਹ ਕੇ ਉਹ 4 ਪ੍ਰੋਵਿੰਸਿਸ ਵਾਲਿਆਂ ਨੂੰ ਹਮਾਇਤ ਕਰਨ ਨੂੰ ਤਿਆਰ ਨਹੀਂ, ਕਿਉਂਕਿ ਸਿੱਖ ਰੈਫਰੈਂਡਮ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ। ਪਰ ਨਾਲ ਦੀ ਨਾਲ ਉਹ ਅਮਰੀਕਾ ਨੂੰ ਇਹ ਵੀ ਦੱਸਣਾ ਚਾਹੁੰਦੇ ਨੇ ਨਹੀਂ ਅਸੀਂ ਜੀ ਜਿਹੜਾ ਉਹ ਕੋਸ਼ਿਸ਼ ਕਰ ਰਹੇ ਹਾਂ, ਉਹ ਬਾਂਦਰ ਦੀ ਤਰ੍ਹਾਂ ਜਿਹੜਾ ਛਾਲਾ ਮਾਰ ਰਿਹਾ ਸੀ ਉੱਪਰ ਥੱਲੇ, ਜਿਹਨੂੰ ਰਾਜਾ ਬਣਾ ਦਿੱਤਾ ਸੀ ਟੈਂਪਰੇਰੀ, ਕਿ ਮੈਂ ਦੌੜ ਧੂਪ ਕਰ ਰਿਹਾ। ਹੁਣ ਉਸੇ ਕੰਟੈਕਸਟ ਦੇ ਵਿੱਚ 2 ਖਬਰਾਂ ਅਸੀਂ ਦੇਖਦੇ ਹਾਂ। ਇੱਕ ਅਸੀਂ ਡਿਸਕਸ ਕੀਤਾ ਸੀ ਕਿ ਜੀ ਮੋਦੀ ਨੇ ਜ਼ੈਲੈਂਸਕੀ ਨੂੰ ਟੈਲੀਫੋਨ ਕੀਤਾ ਔਰ ਉਸ ਕਨਵਰਸੇਸ਼ਨ 'ਚ ਕਿਹਾ ਕਿ ਜੀ ਮੈਂ ਭਾਰਤ ਜਿਹੜਾ ਮੀਡੀਏਸ਼ਨ ਲਈ ਤਿਆਰ ਹੈ, ਨਹੀਂ ਆਪਸੀ ਗੱਲਬਾਤ ਦੇ ਵਿੱਚ ਵਿਚੋਲਗੀ ਕਰਨ ਦੇ ਲਈ ਤਿਆਰ ਹੈ। ਇਹ ਵਰਜ਼ਨ ਇੰਡੀਅਨ ਸਾਈਡ ਦੀ ਆਈ ਕਿ ਜੀ ਦੇਖੋ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾਵਾਂਗੇ ਕਿ ਜਿਹੜਾ ਨਿਊਕਲੀਅਰ ਪਲਾਂਟ ਹੈ ਉਹਦੀ ਸਿਕਿਉਰਿਟੀ ਹੋਏ, ਔਰ ਜੇ ਯੂਕਰੇਨ ਚਾਹੇ ਤੇ ਭਾਰਤ ਜਿਹੜਾ ਹੈ ਉਹ ਰੂਸ ਔਰ ਯੂਕਰੇਨ ਨੂੰ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਬਿਠਾ ਸਕਦਾ ਹੈ। ਹੁਣ ਇਹਨਾਂ ਦੀ ਵਰਜ਼ਨ ਹੀ ਆਈ, ਇਹਨਾਂ ਦੀ ਫੋਰਨ ਮਿਨਿਸਟਰੀ ਯਕੀਨੀ ਬਣਾਉਣ ਲਈ ਅਮਰੀਕਾ ਨੂੰ ਦੱਸਣ ਲਈ ਕਿ ਜੀ ਕਰ ਰਹੇ। ਹੁਣ ਅੱਜ ਅੱਗੋਂ ਯੂਕਰੇਨ ਨੇ ਕੀ ਜਵਾਬ ਦਿੱਤਾ ਹੈ ਉਹ ਇਹਨਾਂ ਦੀ ਜਿਹੜੀ ਹੈ ਮੀਡੀਆ ਬਰੀਫਿੰਗ ਤਾਂ ਨਹੀਂ ਸੀ, ਲੇਕਿਨ ਅੱਜ ਯੂਕਰੇਨੀਅਨ ਪ੍ਰੈਜ਼ੀਡੈਂਟ ਦਾ ਜਿਹੜਾ ਰਿਸਪੌਂਸ ਹੈ ਉਹ ਇਹਨਾਂ ਦੇ ਮੀਡੀਆ ਨੂੰ ਵੀ ਦੇਣ ਤੇ ਮਜਬੂਰ ਹੋਣਾ ਪਿਆ। ਜ਼ੈਲੈਂਸਕੀ ਟੂ ਪ੍ਰਾਈਮ ਮਿਨਿਸਟਰ ਮੋਦੀ, ਨੋ ਟਾਕਸ ਟਿਲ ਰਸ਼ੀਆ ਰਿਟਰਨਸ ਅਨੈਕਸਡ ਏਰੀਆਸ, ਕਿ ਜਦੋਂ ਤੱਕ ਰੂਸ ਨੇ ਜਿਹੜਾ ਸਾਡਾ ਇਲਾਕਾ ਕਬਜ਼ੇ 'ਚ ਲਿਆ ਉਹ ਵਾਪਸ ਨਹੀਂ ਕਰਦਾ ਉਦੋਂ ਤੱਕ ਕੋਈ ਗੱਲਬਾਤ। ਔਰ ਤੁਸੀਂ ਠੀਕ ਕਿਹਾ, ਇਹ ਹੈ ਗੈਰਤਮੰਦ ਹੋਣਾ। ਹੁਣ ਇਹੀ ਖਬਰ ਹੈ ਕਿ ਭਾਈ ਉਹਨਾਂ ਨੇ ਮੋਦੀ ਨੂੰ ਟੈਲੀਫੋਨ ਕਨਵਰਸੇਸ਼ਨ ਉਸੇ ਦਿਨ ਜਦੋਂ ਹੋਈ ਇਹਨੇ ਆਫਰ ਕੀਤੀ ਹੈ, ਇਹਨਾਂ ਨੇ ਨਹੀਂ ਸੀ ਦੱਸਿਆ ਕਿ ਜੀ ਉਹਨੇ ਤਾਂ ਅੱਗੋਂ ਕਿਹਾ ਜੀ ਨਹੀਂ ਤੁਸੀਂ ਬਹੁਤ ਮਿਹਰਬਾਨੀ ਤੁਹਾਡੀ, ਆਪਣੇ ਕੋਲ ਹੀ ਰੱਖੋ ਇਹ ਵਿਚੋਲਗੀ। ਪਹਿਲਾਂ ਜਦੋਂ ਤੱਕ ਰੂਸ ਵਾਪਸ ਨਹੀਂ ਹਟਦਾ ਪਿੱਛੇ ਗੱਲਬਾਤ ਦਾ ਕੋਈ ਮਾਮਲਾ ਨਹੀਂ। ਪਰ ਇਹ ਇਹਨਾਂ ਦੇ ਮੀਡੀਆ ਨੇ ਕਿਹਾ ਕਿ ਵੀ ਜਿਹੜੀ ਟਿਊਜ਼ਡੇ ਕਨਵਰਸੇਸ਼ਨ ਹੋਈ ਸੀ ਮੋਦੀ ਦੇ ਨਾਲ, ਇਹ ਉਹਨਾਂ ਨੇ ਕੀਵ ਵਿਲ ਨਾਟ ਕੰਡਕਟ ਐਨੀ ਨੈਗੋਸ਼ੀਏਸ਼ਨਸ ਵਿਦ ਦਾ ਕਰੰਟ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਟਿਲ ਦਾ ਐਨੈਕਸੇਸ਼ਨ ਆਫ ਯੂਕਰੇਨੀਅਨ ਟੈਰੀਟਰੀਜ਼ ਇਜ਼ ਰਿਵਰਸਡ। ਜਦੋਂ ਤੱਕ ਜਿਹੜੇ ਕੀਤਾ ਉਹ ਤੋਂ ਪਿੱਛੇ ਨਹੀਂ ਹਟਦਾ ਕੋਈ ਗੱਲਬਾਤ ਨਹੀਂ ਹੋ ਸਕਦੀ। ਔਰ ਇਹ ਜੋ ਮੋਦੀ ਨੇ ਤਾਂ ਕਿਹਾ ਸੀ ਨਾ ਜੀ ਕੋਈ ਮਿਲਟਰੀ ਸੋਲੂਸ਼ਨ ਨਹੀਂ ਹੈ ਇਹਦਾ, ਅਸੀਂ ਗੱਲਬਾਤ ਕਰਾਵਾਂਗੇ। ਔਰ ਹੁਣ ਜਿਹੜੀ ਐਜ਼ ਪਰ ਯੂਕਰੇਨੀਅਨ ਰੀਡ ਆਊਟ ਆਫ ਦਾ ਕਨਵਰਸੇਸ਼ਨ, ਹੁਣ ਇਹ ਯੂਕਰੇਨੀਅਨ ਰੀਡ ਆਊਟ ਹੈ, ਇੰਡੀਆ ਨੇ ਇਹ ਨਹੀਂ ਸੀ ਕਿਹਾ ਵੀ ਜ਼ੈਲੈਂਸਕੀ ਨੇ ਕਿਹਾ ਵੀ ਪਹਿਲਾਂ ਉਹ ਵਾਪਸ ਕਰੇ ਉੱਥੋਂ ਹਟੇ ਫਿਰ ਗੱਲ ਕਰਾਂਗੇ। ਉਹਨਾਂ ਨੇ ਕਿਹਾ ਰਸ਼ੀਆ ਡਿਡ ਨਾਟ ਸਟੈਂਡ ਫਾਰ ਡਾਇਲੋਗ ਐਂਡ ਪੁੱਟ ਫਾਰਵਰਡ ਐਨ ਅਲਟੀਮੇਟਮ ਇੰਸਟੈਡ, deliberately undermining this process. During my speech at the UN General Assembly, I outlined out very clear formula for peace. We are ready to work together with our partners to achieve it. और उन्होंने कहा जी मैं तो already UN ਦੇ ਵੇਲੇ ਆਪਣੀ ਸਪੀਚ ਦੇ ਵਿੱਚ ਕਿਹਾ ਸੀ ਕਿ ਜਦੋਂ ਤੱਕ ਐਨੈਕਸਡ ਇਲਾਕੇ 'ਚੋਂ ਜਿਹੜੇ ਇਲਾਕੇ 'ਤੇ ਕਬਜ਼ਾ ਕੀਤਾ ਹੁਣ ਰੈਫਰੈਂਡਾ ਕਰਾ ਕੇ ਉਹਨੂੰ ਟੈਰੀਟਰੀ ਬਣਾ ਲਿਆ ਰੂਸ ਨੇ ਆਪਣੀ, ਵਾਪਸ ਨਹੀਂ ਹਟਦਾ, ਇਹ ਗੱਲਬਾਤ ਦਾ ਕੋਈ ਜਿਹੜਾ ਹੈ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਇੱਕ ਪਾਸੇ ਮੈਂ ਜਦੋਂ ਇਹ ਖਬਰ ਵੀ ਦੇਖ ਰਿਹਾ ਸੀ, ਫਿਰ ਦੂਸਰੀ ਖਬਰ ਮੇਰੀਆਂ ਨਿਗਾਹ 'ਚੋਂ ਗੁਜ਼ਰੀ ਕਿ ਹੁਣ ਭਾਰਤ ਦਾ ਫੋਰਨ ਮਿਨਿਸਟਰ 10 ਦਿਨ ਦੀ ਅਮਰੀਕਾ ਫੇਰੀ ਤੋਂ ਬਾਅਦ ਨਿਊਜ਼ੀਲੈਂਡ ਪਹੁੰਚਿਆ ਹੋਇਆ, ਆਕਲੈਂਡ ਹੈ, ਪਹਿਲੀ ਵਾਰ ਗਿਆ ਆਕਲੈਂਡ। ਔਰ ਉੱਥੇ ਜਾ ਕੇ ਕਿਉਂਕਿ ਨਿਊਜ਼ੀਲੈਂਡ ਜਿਹੜਾ ਹੈ ਉਹ ਪੂਰੀ ਤਰ੍ਹਾਂ ਖੁੱਲ੍ਹ ਕੇ ਰੂਸ ਦੇ ਖਿਲਾਫ ਭੁਗਤ ਰਿਹਾ ਹੈ, ਉਹਨਾਂ ਨੇ ਅੰਦਰ ਡਿਪਲੋਮੈਟਿਕ ਗੱਲਬਾਤ 'ਚ ਕਿਹਾ ਹੋਣਾ ਕਿ ਭਾਈ ਤੁਸੀਂ ਦੱਸੋ ਵੀ ਕਿਹਦੇ ਨਾਲ ਹੋ, ਕਿ ਵੀ ਤੁਹਾਡਾ ਸਟੈਂਡ ਠੀਕ ਨਹੀਂ ਹੈ। ਔਰ ਹੁਣ ਇਹ ਖਬਰ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਲਾਈ ਹੈ, ਇੰਡੀਆ ਵਿਲਿੰਗ ਟੂ ਡੂ ਵਟ ਐਵਰ ਇਟ ਕੈਨ ਟੂ ਫੈਸਿਲੀਟੇਟ ਸੋਲਿਊਸ਼ਨ ਟੂ ਯੂਕਰੇਨੀਅਨ ਕ੍ਰਾਈਸਿਸ, ਐਸ ਜੈਸ਼ੰਕਰ ਇਨ ਨਿਊਜ਼ੀਲੈਂਡ। ਉਹਨੇ ਕਿਹਾ ਜੀ ਅਸੀਂ ਜੋ ਕੁਝ ਵੀ ਹੋ ਸਕਦਾ ਹੈ ਕਰਨ ਨੂੰ ਤਿਆਰ ਹੈ ਜੇ ਕੋਈ ਯੂਕਰੇਨ ਦਾ ਸੋਲਿਊਸ਼ਨ ਨਿਕਲੇ। ਔਰ ਇਸ ਨੂੰ ਜਿਹੜਾ ਉਹ ਆਕਲੈਂਡ 'ਚ ਉਹਦੀ ਪਹਿਲੀ ਵਿਜ਼ਿਟ ਹੈ ਔਰ ਉਹਦੇ 'ਚ ਉਹਨੇ ਮਿਸਟਰ ਸਾਈਮਨ ਬ੍ਰਿਜਸ, ਇਹ CEO ਹੈ ਆਕਲੈਂਡ ਬਿਜ਼ਨਸ ਚੈਂਬਰ ਦਾ, ਉਹਦੇ ਨਾਲ ਵੀ ਮੁਲਾਕਾਤ ਕੀਤੀ, ਬਿਜ਼ਨਸ ਚੈਂਬਰ ਵਾਲਿਆਂ ਨੂੰ ਐਡਰੈਸ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਟ ਇਜ਼ ਨੈਚੁਰਲ ਦੈਟ ਡਿਫਰੈਂਟ ਕੰਟਰੀਜ਼ ਐਂਡ ਡਿਫਰੈਂਟ ਰੀਜਨਸ ਵੁੱਡ ਰਿਐਕਟ ਏ ਲਿਟਲ ਡਿਫਰੈਂਟਲੀ। ਕਿਆ ਇੰਟਰਨੈਸ਼ਨਲ ਲਾਅ ਤਾਂ ਇੱਕੋ ਹੈ, UN ਚਾਰਟਰ ਤਾਂ ਇੱਕੋ ਹੈ, ਸੋਵਰਨਿਟੀ ਦੀ ਡੈਫੀਨੇਸ਼ਨ ਤਾਂ ਇੱਕੋ ਹੈ, ਤੇ ਇਹ ਕਿੱਥੋਂ ਆ ਗਿਆ ਜੀ ਕਿ ਇੱਕ ਮੁਲਕ ਹਮਲਾਵਰ ਹੈ ਦੂਸਰੇ ਉੱਤੇ ਤੇ ਤੁਸੀਂ ਕਹੋ ਜੀ ਨਹੀਂ ਇਹ ਲਿਟਲ ਡਿਫਰੈਂਟਲੀ। ਔਰ ਫਿਰ ਉਹ ਕਹਿ ਰਿਹਾ ਇਹ ਜਿਹੜਾ ਟੂ ਮੀ the diversities of the world which are quite evident
will also naturally lead to a different response, and I would not disrespect the position of other countries, as I can see that many of them are coming from their threat perception, their anxiety, their equities in Ukraine. ਹੁਣ ਇਹ ਕੱਲਾ ਇਹ ਨਹੀਂ, ਗੋਲ-ਮੋਲ ਗੱਲ ਨਹੀਂ ਹੈ, ਇਹਨੂੰ ਜੇ ਮੈਂ ਅਮਰੀਕਨ ਟਰਮ ਯੂਜ਼ ਕੀਤੀ ਤੇ ਫਿਰ ਉਹ ਠੀਕ ਨਹੀਂ ਹੋਏਗਾ, ਅਨਪਾਰਲੀਮੈਂਟਰੀ ਵਰਡ ਹੈ, ਪਰ ਇਹਨੂੰ ਪੰਜਾਬੀ 'ਚ ਕਹਾਂਗੇ ਬਕਵਾਸ, ਹਾਂਜੀ, ਕਿ ਵੀ ਜਿਹਦੇ 'ਚ ਕੋਈ ਕੰਟੈਂਟ ਨਹੀਂ ਹੈ, ਬਟ ਇਹ ਇਵੇਂ ਹੀ ਹੈ ਜਿਵੇਂ ਕੋਈ ਬੰਦਾ, ਕੋਈ ਬੱਚਾ ਜਿਹੜਾ ਹੈ ਉਹ ਘਰ 'ਚ ਫੜਿਆ ਜਾਂਦਾ, ਜਿਹਨੂੰ ਅਮਰੀਕਨ ਕਹਿੰਦੇ ਨੇ ਹੈਂਡ ਇਨ ਦਾ ਕੁੱਕੀ ਜਾਰ, ਮਾਂ ਸਾਹਮਣੇ ਆ ਉਹਨੇ ਫੜਿਆ ਹੋਇਆ। ਸਾਡੇ ਤਾਂ ਹੈਂਡ ਇਨ ਦਾ ਗੁੜ ਜਾਰ ਹੀ ਹੁੰਦਾ ਸੀ ਸਾਡੇ ਜ਼ਮਾਨਿਆਂ 'ਚ ਕੁੱਕੀਆਂ ਤੇ ਕਿੱਥੇ, ਔਰ ਉਹ ਜਿਹੜਾ ਫਿਰ ਉਹ ਕਹਿ ਰਿਹਾ ਹੋਇਆ ਕਿ ਨਹੀਂ 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 ਮੰਮੀ ਮੈਂ ਤਾਂ ਸਫਾਈ ਕਰ ਰਿਹਾ ਸੀ, ਇਹਦੇ 'ਚ ਮੱਖੀ ਬੜੀ ਸੀ, ਮੈਂ ਮੱਖੀ ਬਾਹਰ ਕੱਢ ਰਿਹਾ ਸੀ, ਗੁੜ ਥੋੜ੍ਹੀ ਖਾ ਰਿਹਾ ਸੀ। ਹੁਣ ਇਹ ਇਸ ਕਿਸਮ ਦੀਆਂ ਜਬਰੀਆਂ ਮਾਰ ਰਿਹਾ, ਔਰ ਉਹਨੇ ਕਿਹਾ ਜੀ ਅਸੀਂ ਤਾਂ ਉਹੀ ਕਰਾਂਗੇ ਵਿਚ ਓਬਵੀਅਸਲੀ ਵੁੱਡ ਬੀ ਦਾ ਇੰਡੀਅਨ ਇੰਟਰਸਟ ਬਟ ਆਲਸੋ ਇਨ ਦਾ ਬੈਸਟ ਇੰਟਰਸਟ ਆਫ ਦਾ ਵਰਲਡ, ਕਿ ਇਹਨਾਂ ਨੂੰ ਬਹੁਤ ਫਿਕਰ ਪਿਆ ਹੋਇਆ ਕਿ ਦੁਨੀਆ ਦਾ ਬੈਸਟ ਇੰਟਰਸਟ ਕੀ ਹੈ। ਔਰ ਉਹਨੇ ਕਿਹਾ ਜੀ ਕਿ ਅਸੀਂ ਜਿਹੜਾ ਦੇਖੋ ਨਿਊਕਲੀਅਰ ਪਾਵਰ ਪਲਾਂਟ ਦੀ ਸੇਫਟੀ ਨੂੰ ਲੈ ਕੇ ਰੂਸ ਨੂੰ ਕਿਹਾ ਕਿ ਉਸ ਗੱਲ ਨੂੰ ਯਕੀਨੀ ਬਣਾਏ, ਇਹ ਜਿਹੜਾ ਅਸੀਂ ਇਹੀ, ਕਿਉਂਕਿ ਨਿਊਜ਼ੀਲੈਂਡ ਦੀ ਬੜੀ ਸਟਰੋਂਗ ਪੋਜੀਸ਼ਨ ਹੈ ਯੂਕਰੇਨ ਦੇ ਮੁੱਦੇ ਦੇ ਉੱਤੇ। ਸੋ ਮੈਂ ਜਦੋਂ ਇਹ ਜ਼ੈਲੈਂਸਕੀ ਵੱਲੋਂ ਇਹਨੂੰ ਸ਼ਰਮ ਦਿੱਤੀ ਦੀ ਗੱਲ ਦੇਖੀ ਤੇ ਮੈਂ ਕਿਹਾ ਇਹ ਪਹਿਲਾਂ ਵੀ ਮੈਂ ਮੈਂਸ਼ਨ ਕੀਤਾ ਸੀ ਪਿਛਲੇ ਪ੍ਰੋਗਰਾਮ 'ਚ ਕਿ ਵੀ ਜਦੋਂ ਲੰਡਨ ਦੇ ਉੱਤੇ ਜਰਮਨ ਦੇ ਜਹਾਜ਼ ਬੰਬ ਵਰਾ ਰਹੇ ਸੀ ਔਰ ਜਰਮਨ ਦੀਆਂ ਫੌਜਾਂ ਇਟਲੀ ਅੱਗੇ ਵੱਧ ਰਹੇ ਸੀ, ਤੇ ਗਾਂਧੀ ਨੇ ਸਲਾਹ ਦਿੱਤੀ ਸੀ ਚਰਚਲ ਨੂੰ ਕਿ ਦੇਖੋ ਇਹ ਖੂਨ ਖਰਾਬਾ ਠੀਕ ਨਹੀਂ ਹੈ, ਨੌਨ ਵਾਇਲੈਂਸ 'ਚ ਦੁਨੀਆ ਦਾ ਭਲਾ ਹੈ। ਸੋ ਜਦੋਂ ਜਰਮਨ ਦੀਆਂ ਫੌਜਾਂ ਜਿਹੜੀਆਂ ਨੇ ਇੰਗਲੈਂਡ 'ਚ ਦਾਖਲ ਹੋਣ ਤੇ ਤੁਸੀਂ ਬੜੇ ਸ਼ਾਂਤਮਈ ਤਰੀਕੇ ਨਾਲ, ਪਿਆਰ ਨਾਲ ਉਹਨਾਂ ਦਾ ਇਸਤਕਬਾਲ ਕਰੋ, ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ, ਉਹਨਾਂ ਦੇ ਖਿਲਾਫ ਜਿਹੜਾ ਨੌਨ ਵਾਇਲੈਂਸ ਦੇ ਨਾਲ ਰੈਜ਼ਿਸਟ ਕਰੋ। ਤੇ ਦੂਜਾ, ਤੇ ਚਰਚਲ ਨੇ ਇੱਕ ਪਾਸੇ ਦਾ ਜਿਹੜਾ ਉਹ ਕੰਟੈਂਪਟਰ ਨੂੰ ਹਾਫ ਨੇਕਡ ਫਕੀਰ ਕਹਿੰਦਾ ਸੀ, ਉਹਨੇ ਗਾਂਧੀ ਨੂੰ ਇਹ ਕਿਹਾ ਸੀ ਕਿ ਥੈਂਕ ਯੂ ਫॉर द ਐਡਵਾਈਸ, ਲੇਕਿਨ ਵੀ ਬ੍ਰਿਟਿਸ਼ਰਸ ਨੋ ਹਾਊ ਟੂ ਡਿਫੈਂਡ ਆਵਰਸੈਲਵਸ ਐਂਡ ਥੈਂਕ ਯੂ ਫॉर द ਐਡਵਾਈਸ। ਸੋ ਮੈਂ ਸਮਝਦਾ, ਮੈਂ ਜਦੋਂ ਇਹ ਦੇਖਿਆ ਤਾਂ ਮੈਨੂੰ ਉਹੀ ਖਿਆਲ ਆਇਆ, ਮੈਂ ਕਿਹਾ ਇਹ ਜਿਹੜੀ ਚਰਚਲ ਦੀ ਸਪਿਰਿਟ, ਹਾਲਾਂਕਿ ਕੋਈ ਜ਼ੈਲੈਂਸਕੀ ਚਰਚਲ ਨਹੀਂ ਹੈ, ਪਰ ਮੈਂ ਸਮਝਦਾ ਵੀ ਕਿੱਥੇ ਫਰਵਰੀ ਮਹੀਨੇ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇਕੱਲਾ ਇਹ ਨਹੀਂ ਹੈ ਕਿ ਜ਼ੈਲੈਂਸਕੀ ਦੇ ਨਾਲ ਜਿਹੜਾ ਉਹਦੇ ਆਪਣੇ ਹੀ ਲੋਕ ਲੜ ਰਹੇ ਨੇ। ਇਸ ਵੇਲੇ ਨੈਟੋ, ਅਮਰੀਕਨ ਔਰ ਰੂਸ ਦੇ ਇਸ ਚਾਰਜ ਦੇ ਵਿੱਚ ਵੀ ਵਜਨ ਹੋਏਗਾ, ਔਰ ਵਜਨ ਹੈ ਕਿ ਭਾਈ ਇਹ ਸਾਰੇ ਹੀ ਇਹਨਾਂ ਦੇ ਹੀ ਪਰ ਅਲਟੀਮੇਟਲੀ ਜੇ ਤੁਹਾਡੇ 'ਚ ਲੜਨ ਦਾ ਦਮਖਮ ਨਾ ਹੋਏ ਤਾਂ ਬਾਹਰਲੇ ਜਿੰਨੀ ਮਰਜ਼ੀ ਮਦਦ ਕਰਨ। ਹੁਣ ਭਾਰਤ ਜਿਹਨੇ ਮਿਲੀਅਨ ਤੋਂ ਜ਼ਿਆਦਾ ਫੌਜ ਤੇ ਅਮਰੀਕਾ ਪਿੱਠ ਤੇ, ਚੀਨ ਨੇ ਘੁਰਕੀ ਮਾਰੀ ਗਲਵਾਨ ਵੈਲੀ 'ਚ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਖਵਾ ਕੇ ਵੀ ਜਿਹੜੇ ਆ ਉੱਥੇ ਆ ਕੇ ਬਹਿ ਗਏ, ਔਰ ਅੱਜ ਤੱਕ ਮੂੰਹੋਂ ਕੱਢਣ ਨੂੰ ਤਿਆਰ ਨਹੀਂ ਨਾ ਮੋਦੀ, ਨਾ ਅਮਿਤ ਸ਼ਾਹ, ਨਾ ਇਹਨਾਂ ਦਾ ਫੋਰਨ ਮਿਨਿਸਟਰ, ਨਾ ਜੈ ਸ਼ੰਕਰ, ਕਿ ਭਾਈ ਜਿਹੜਾ ਉਹ ਚੀਨ ਨੇ ਸਾਡੀ ਲੈਂਡ ਨੂੰ ਮੂੰਹੋਂ ਹੀ ਨਹੀਂ ਨਿਕਲਿਆ ਕਿ ਚਾਈਨਾ ਐਗਰੈਸਰ ਹੈ। ਅਮਰੀਕਾ ਤੋਂ ਬਿਆਨਬਾਜ਼ੀਆਂ ਕਰਵਾ ਰਹੇ ਨੇ। ਸੋ ਜਿਹੜੇ ਇੰਨਾ ਵੱਡਾ ਜਿਹੜਾ ਆਪਣੇ ਆਪ ਨੂੰ ਦੁਨੀਆ ਦੀ, ਜਾਂ ਕਦੇ ਏਸ਼ੀਅਨ ਟਾਈਗਰ ਬਣੇ ਹੋਏ ਸੀ, ਕਦੇ ਹੋਰ ਬਣੇ ਹੋਏ ਸੀ, ਇੰਨੀ ਹਿੰਮਤ ਨਹੀਂ ਰੱਖੀ, ਥਾਂ ਤਾਂ ਵਾਪਸ ਕੀ ਲੈਣੀ ਹੈ, ਮੂੰਹੋਂ ਕੱਢਣ ਨੂੰ ਤਿਆਰ ਨਹੀਂ। ਘੱਟੋ ਘੱਟ ਯੂਕਰੇਨ ਦੇ ਲੋਕਾਂ ਨੇ, ਇਨ ਸਪਾਈਟ ਆਫ ਕਿ ਇਹਦੇ ਤੇ ਕਿਸੇ ਦੀ ਕੀ ਪੋਜੀਸ਼ਨ ਹੈ, ਸਾਡੇ ਨਾਲ ਵੀ ਕੁਝ ਡਿਸਐਗਰੀ ਕਰਨ ਵਾਲੇ ਵੀਰ ਭੈਣਾਂ ਨੇ, ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੇ ਵਿਊ ਪੁਆਇੰਟ ਨੂੰ, ਪਰ ਅਸੀਂ ਰਸ਼ੀਆ ਨਾਲ ਪੁਰਾਣਾ ਅਕਾਊਂਟ ਵੀ ਸੈਟਲ ਕਰਨਾ ਹੈ ਜੂਨ 84 ਦਾ, ਜਾਂ ਇਹਨਾਂ ਕਮਿਊਨਿਸਟਾਂ ਨੇ ਜੋ ਕੁਝ ਸਾਡੇ ਪੰਜਾਬ 'ਚ ਇਸ ਕਾਮਰੇਡੀ ਲਾਣੇ ਰਾਹੀਂ ਕਰਵਾਇਆ ਔਰ ਅੱਜ ਵੀ ਕਰਵਾ ਰਹੇ ਨੇ। ਦੂਸਰੇ ਪਾਸੇ ਸਿੱਖ ਦੀ ਹਮੇਸ਼ਾ ਇਹ ਜਿਹੜਾ ਵੀ ਖਲੋ ਜਾਂਦਾ ਹੈ, ਔਰ ਇਹ ਸ਼ਾਇਦ ਇਕੱਲੇ ਨਹੀਂ, ਅਸੀਂ ਪੰਜਾਬ ਦੇ ਵਿੱਚ ਵੀ ਗੱਲ ਕਰਦੇ ਹਾਂ, ਇਹ ਜਿਹੜੀ ਡਿਫਾਇੰਸ ਹੁੰਦੀ ਹੈ, ਬਹਾਦਰੀ ਹੁੰਦੀ ਹੈ, ਚੈਲੰਜ ਕਰਨਾ ਹੁੰਦਾ, ਐਵੇਂ ਥੋੜ੍ਹੀ ਪੰਜਾਬ ਦੇ ਵਿੱਚ ਅੱਜ ਵੀ ਦੁੱਲਾ ਭੱਟੀ ਹੋਏ ਜਾਂ ਜੱਗਾ ਡਾਕੂ ਹੋਏ ਜਾਂ ਦੂਜਾ ਹੋਏ, ਕਿਉਂ ਲੋਕ ਨਾਇਕ ਨੇ ਅੱਜ ਵੀ, ਕਿਉਂਕਿ ਇਹਨਾਂ ਨੇ ਡਿਫਾਇੰਸ ਦਿਖਾਈ, ਇਹਨਾਂ ਨੇ ਬਹਾਦਰੀ ਦਿਖਾਈ। ਅਸੀਂ ਉਸ ਖਿੱਤੇ ਦੇ ਲੋਕ ਜਿਹੜੀ ਹੈ ਬਹਾਦਰੀ ਦੀ ਕਦਰ ਕਰਦੇ ਹਾਂ। ਔਰ ਈਵਨ ਜਦੋਂ ਪਾਕਿਸਤਾਨ ਦੇ ਇੱਕ ਦੋ ਟਾਕ ਸ਼ੋ ਹੋਸਟ ਸਨ, ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਕਰਦੇ ਆ, ਉਹ ਕਹਿੰਦੇ ਨੇ ਕਿ ਭਾਈ ਉਹ ਸ਼ੇਰ ਸੀ, ਸ਼ੇਰ ਵਾਂਗ ਗਰਜਿਆ, ਉਹਨੇ ਕਿਵੇਂ ਵੰਗਾ। ਅਸੀਂ ਤਾਂ ਚਲੋ ਸਾਡੇ ਤਾਂ ਨਾਇਕ, ਹੀਰੋ 20ਵੀਂ ਸਦੀ ਦੇ ਮਹਾਨ ਸਿੱਖ ਹੈ ਹੀ ਨੇ। ਈਵਨ ਦੂਸਰੇ ਪਾਸੇ ਸਾਡੇ, ਕਿਉਂਕਿ ਪੰਜਾਬ ਦੀ ਧਰਤੀ ਦੇ ਲੋਕ ਬਾਗੈਰਤ ਨੇ,
ਔਰ ਉਹਨਾਂ ਨੂੰ ਹਮੇਸ਼ਾ ਜਿਹੜੇ ਲੋਕ ਅਣਖ ਲਈ ਗੈਰਤ ਲਈ ਖਲੋਂਦੇ ਨੇ ਉਹਨਾਂ ਨੂੰ ਐਡਮਾਇਰ ਕਰਦੇ ਨੇ। ਸੋ ਸਾਡੀ ਐਡਮਿਰੇਸ਼ਨ ਵੀ ਜਿਹੜੀ ਜਦੋਂ ਨਿਕਲਦੀ ਹੈ, ਔਰ ਮੈਨੂੰ ਲੱਗਾ ਹੈ ਕਿ ਜ਼ੈਲੈਂਸਕੀ ਨੇ ਇਹਦੇ ਮੂੰਹ ਦੇ ਉੱਤੇ ਮਾਰਿਆ ਕਿ ਚਲੋ ਬੇਗੈਰਤਾ ਮੈਨੂੰ ਕੀ ਤੂੰ ਸਲਾਹ ਦੇ ਰਿਹਾ, ਅਸੀਂ ਲੜਾਂਗੇ ਆਪਣੇ ਟੈਰੀਟਰੀ ਲਈ, ਤੇ ਜੇ ਤੂੰ ਬੜੀ ਵਿਚੋਲਗੀ ਕਰ ਰਹੀ ਆ ਉਹਨੂੰ ਪਹਿਲਾਂ ਕਹਿ ਕੇ ਵੀ ਪਾਸੇ ਹਟੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।